ਆਊਜ਼ੁ ਬਿल्लाहि शैतानिर्रजीम बिस्मिल्लाहिर्रहमानिर्रहीम। ਅੱਲਾਹ ਤੇ ਅੱਲਾਹ ਦੇ ਰਸੂਲ ਦੀ ਗੱਲ ਦੇ ਵਿੱਚ ਅਸੀਂ ਜਿੱਥੇ ਪਿਛਲਾ ਸਿਲਸਿਲਾ ਰੋਕਿਆ ਸੀ ਉੱਥੋਂ ਹੀ ਅਸੀਂ ਸ਼ੁਰੂ ਕਰਨ ਲੱਗੇ ਹਾਂ। ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਜਦੋਂ ਵੀ ਸਵਾਲ ਕੀਤਾ ਜਾਂਦਾ ਕਿ ਤੁਸੀਂ ਕਿਹਦੀ ਇਬਾਦਤ ਕਰਦੇ ਹੋ, ਤੁਹਾਡਾ ਅੱਲਾਹ ਕੌਣ ਹੈ, ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਇਹੋ ਹੀ ਜਵਾਬ ਦਿੰਦੇ ਜਿਹੜਾ ਅੱਲਾਹ ਤਬਾਰਕ व तआला ਨੇ ਤੁਹਾਨੂੰ ਹੁਕਮ ਦੇ ਰੱਖਿਆ ਸੀ ਕਿ ਕਹੋ ਉਹ ਮਾਬੂਦ ਬਰਹੱਕ ਹੈ ਜਿਹਦੀ ਮੈਂ ਇਬਾਦਤ ਕਰਨਾ ਵਾ, ਉਹ ਇੱਕ ਵੇ। ਅੱਲਾਹ ਬੇਨਿਆਜ਼ ਹੈ, ਉਹ ਨਾ ਕਿਸੇ ਦਾ ਬਾਪ ਹੈ ਤੇ ਨਾ ਕੋਈ ਉਹਦਾ ਬਾਪ ਹੈ, ਯਾਨੀ ਨਾ ਉਹਦਾ ਕੋਈ ਬੇਟਾ ਹੈ ਤੇ ਨਾ ਉਹ ਕਿਸੇ ਦਾ ਬੇਟਾ ਹੈ, ਤੇ ਕੋਈ ਉਹਦਾ ਹਮਸਰ, ਉਹਦਾ ਸ਼ਰੀਕ ਹੈ ਹੀ ਨਹੀਂ। ਨਜਰਾਨ ਦੇ ਈਸਾਈਆਂ ਦਾ ਵਫਦ ਆਇਆ ਤੇ ਉਹਨਾਂ ਨੇ ਆਪ ਦੇ ਨਾਲ ਸਵਾਲ ਕੀਤਾ ਕਿ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਤੁਸੀਂ ਆਪਣੇ ਅੱਲਾਹ ਦਾ ਤਾਰੁਫ ਸਾਨੂੰ ਕਰਵਾਓ ਕਿ ਅੱਲਾਹ ਕੈਸਾ ਹੈ, ਕਿੱਥੇ ਵੇ, ਤੇ ਕਿਆ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਉਹਨਾਂ ਦੇ ਬੇਟੇ ਨਹੀਂ? ਕਿਆ ਤੁਹਾਡੇ ਰੱਬ ਦੀ ਕੋਈ ਧੀ ਵੀ ਹੈ? ਉਹਨਾਂ ਦੇ ਇਹਨਾਂ ਸਵਾਲਾਂ ਦੇ ਉੱਤੇ ਆਪ ਨੇ ਉਹਨਾਂ ਨੂੰ ਸਿਰਫ ਇੱਕ ਜਵਾਬ ਦਿੱਤਾ ਔਰ ਉਹ ਸੀ ਸੂਰਾ ਅਖਲਾਸ। ਆਪ ਨੇ ਤਿਲਾਵਤ ਫਰਮਾਈ ਔਰ ਉਹ ਨਾ ਉੱਠ ਕੇ ਚਲੇ ਗਏ। ਈਸਾਈਆਂ ਦਾ ਇੱਕ ਅਕੀਦਾ ਇਹ ਵੀ ਹੈ ਕਿ ਉਹ ਨਾ ਮੁਸੱਲਸ ਯਾਨੀ ਕਿ ਤਿੰਨ ਵਜੂਦਾਂ ਦੇ ਉੱਤੇ ਨਾ ਯਕੀਨ ਰੱਖਦੇ ਨੇ। ਉਹ ਕਹਿੰਦੇ ਨੇ ਕਿ ਇੱਕ ਅੱਲਾਹ, ਦੂਸਰਾ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਔਰ ਤੀਸਰਾ ਹਜ਼ਰਤ ਮਰੀਮ ਅਲੈਹਿਸਸਲਾਤੁ ਵਸਲਾਮ। ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਨੂੰ ਨਾਊਜ਼ੁ ਬਿल्लाहि ਅੱਲਾਹ ਤਾਲਾ ਦਾ ਬੇਟਾ ਮੰਨਦੇ ਨੇ, ਤੇ ਇਸੇ ਤਰ੍ਹਾਂ ਹਜ਼ਰਤ ਬੀਬੀ ਮਰੀਮ ਅਲੈਹਿਸਸਲਾਤੁ ਵਸਲਾਮ ਨੂੰ ਅੱਲਾਹ ਦੀ ਬੀਵੀ ਮੰਨਦੇ ਨੇ। ਅੱਲਾਹ ਤਬਾਰਕ व तआला ਸਭ ਇਨਸਾਨਾਂ ਨੂੰ, ਸਭ ਮੁਸਲਮਾਨਾਂ ਨੂੰ ਇਸ ਸ਼ਿਰਕ ਤੋਂ ਮਹਿਫੂਜ਼ ਰੱਖੇ। ਇਹ ਵਾਕਿਆ ਹਦੀਸ ਬੁਖਾਰੀ ਸ਼ਰੀਫ ਵਿੱਚ ਮੌਜੂਦ ਹੈ। ਇੱਕ ਸਫ਼ਰ ਦੇ ਦੌਰਾਨ ਇੱਕ ਸਰਦਾਰ ਨੇ ਤਮਾਮ ਰਸਤੇ ਦੇ ਵਿੱਚ ਸੂਰਾ ਅਖਲਾਸ ਦੀ ਮੁਸਲਸਲ ਤਿਲਾਵਤ ਕੀਤੀ। ਵਾਪਸੀ ਦੇ ਉੱਤੇ ਸਹਾਬਾ ਕਿਰਾਮ ਨੇ ਹਜ਼ੂਰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਵਾਕਿਆ ਗੋਸ਼ ਗੁਜ਼ਾਰ ਕੀਤਾ, ਤੇ ਆਪ ਨੇ ਇਸ ਵਾਕਿਏ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਉਸ ਸਹਾਬੀ ਨੂੰ ਕਹਿ ਦੇਣਾ ਕਿ ਅੱਲਾਹ ਉਹਨੂੰ ਬਹੁਤ ਪਸੰਦ ਕਰਦਾ ਹੈ ਤੇ ਅੱਲਾਹ ਉਹਨੂੰ ਮਹਿਬੂਬ ਰੱਖਦਾ। ਇੱਥੇ ਇਸ ਗੱਲ ਦੀ ਵਜ਼ਾਹਤ ਜ਼ਰੂਰੀ ਹੈ ਕਿ ਉਹਨਾਂ ਦੀ ਅਰਬੀ ਜ਼ੁਬਾਨ ਸੀ ਔਰ ਉਹ ਜਦੋਂ ਸੂਰਾ ਅਖਲਾਸ ਨੂੰ ਪੜ੍ਹਦੇ ਸਨ ਤੇ ਉਹਨਾਂ ਨੂੰ ਇਹਦੇ ਮੁਆਇਨੇ ਨਾ ਸਾਡੇ ਵਾਂਗੂ ਯਾਦ ਕਰਨ ਦੀ ਜਾਂ ਰਟਣ ਦੀ ਲੋੜ ਨਹੀਂ ਸੀ ਪੈਂਦੀ। ਉਹ ਹਰ ਲਫ਼ਜ਼ ਦੇ ਇਸਰਾਰੋ ਰਮੂਜ਼ ਤੋਂ ਵਾਕਿਫ ਸਨ ਤੇ ਉਹ ਸਮਝ ਰਹੇ ਸਨ ਕਿ ਉਹ ਅੱਲਾਹ ਤਾਲਾ ਦੇ ਨਾਲ ਕਿਸ ਤਰ੍ਹਾਂ ਹਮ ਕਲਾਮ ਹੋ ਕੇ ਅੱਲਾਹ ਤਾਲਾ ਦੀ ਤਾਰੀਫ ਬਿਆਨ ਕਰ ਰਹੇ ਨੇ। ਅੱਲਾਹ ਦੀ ਵਹਦਾਨੀਅਤ ਦਾ ਬਿਆਨ ਜਿਹੜਾ ਵੇ ਉਹਨੂੰ ਉਹ ਬਾਰ-ਬਾਰ ਦੁਹਰਾ ਰਹੇ ਨੇ। ਇੱਕ ਹੋਰ ਵਾਕਿਆ ਬਿਆਨ ਕਰਨ ਲੱਗੀ ਹਾਂ ਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਇੱਕ ਸਹਾਬੀ ਮਦੀਨਾਤੁਲ ਮੁਨੱਵਰਾ ਦੇ ਵਿੱਚ ਨਮਾਜ਼ ਪੜ੍ਹਾਇਆ ਕਰਦੇ ਸਨ, ਤੇ ਉਹ ਨਾ ਹਰ ਰਕਤ ਦੇ ਵਿੱਚ ਸੂਰਤ ਫਾਤਿਹਾ ਤੋਂ ਬਾਅਦ ਸੂਰਤ ਅਖਲਾਸ ਇੱਕ ਦਫਾ ਪੜ੍ਹਦੇ ਤੇ ਉਸ ਤੋਂ ਬਾਅਦ ਹੋਰ ਕੋਈ ਸੂਰਾ ਪੜ੍ਹਦੇ। ਕਈ ਮਹੀਨੇ ਤੱਕ ਇਹ ਸਿਲਸਿਲਾ ਮੁਸਲਸਲ ਚੱਲਦਾ ਰਿਹਾ। ਇੱਕ ਦਿਨ ਨਾ ਨਮਾਜ਼ੀ ਇਕੱਠੇ ਹੋ ਕੇ ਉਹਨਾਂ ਦੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੌਲਾਨਾ ਸਾਹਿਬ ਸੂਰਾ ਅਖਲਾਸ ਜਿਹੜੀ ਹੈ ਉਹ ਹਰ ਰਕਤ ਵਿੱਚ ਤੁਸੀਂ ਪੜ੍ਹਦੇ ਹੋ, ਤੇ ਜਦੋਂ ਤੁਸੀਂ ਇੱਕ ਦਫਾ ਪੜ੍ਹ ਲੈਂਦੇ ਹੋ ਤੇ ਫਿਰ ਦੂਸਰੀ ਸੂਰਾ ਜਿਹੜੀ ਹੈ ਉਹ ਤਿਲਾਵਤ ਕਰਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ।
ਲੇਕਿਨ ਤੁਸੀਂ ਇੱਕ ਟਾਈਮ ਦੇ ਵਿੱਚ ਦੋ ਸੂਰਤਾਂ ਪੜ੍ਹਾਉਂਦੇ ਹੋ, ਇਹ ਮੁਨਾਸਬ ਨਹੀਂ ਲੱਗਦਾ। ਤਾਂ ਤੁਸੀਂ ਮਿਹਰਬਾਨੀ ਕਰਕੇ ਸਿਰਫ ਇੱਕ ਸੂਰਾ ਪੜ੍ਹਿਆ ਕਰੋ, ਜਾਂ ਸੂਰਾ ਅਖਲਾਸ ਪੜ੍ਹ ਲਿਆ ਕਰੋ, ਜਾਂ ਕੋਈ ਦੂਸਰੀ ਸੂਰਾ ਪੜ੍ਹ ਲਿਆ ਕਰੋ। ਉਹਨਾਂ ਨੇ ਫਰਮਾਇਆ, ਜਿਹੜੇ ਮੌਲਾਨਾ ਸਾਹਿਬ ਸਨ, ਮੌਲਵੀ ਸਾਹਿਬ ਸਨ, ਇਮਾਮ ਮਸਜਿਦ ਸਨ, ਉਹਨਾਂ ਨੇ ਕਿਹਾ ਨਹੀਂ, ਮੈਂ ਤੁਹਾਡੀ ਇਸ ਗੱਲ ਨਾਲ ਇਤਫਾਕ ਨਹੀਂ ਕਰਾਂਗਾ। ਅਗਰ ਤੁਹਾਨੂੰ ਮੇਰੇ 'ਤੇ ਇਤਰਾਜ਼ ਹੈ ਤਾਂ ਤੁਸੀਂ ਕੋਈ ਦੂਸਰਾ ਇਮਾਮ ਰੱਖ ਲਵੋ, ਮੈਂ ਤਾਂ ਇੰਝ ਹੀ ਪੜ੍ਹਾਵਾਂਗਾ। ਨਮਾਜ਼ੀ ਨਾ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਇਮਾਮ ਸਾਹਿਬ ਸਾਡੀ ਗੱਲ ਕਿਉਂ ਨਹੀਂ ਮੰਨਦੇ? ਇਹ ਤਾਂ ਗੱਲ ਅਸੀਂ ਜਿਹੜੀ ਹੈ ਇੱਕ ਸ਼ਰਈ ਗੱਲ ਕਰ ਰਹੇ ਹਾਂ। ਉਹ ਨਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਨਾ ਜਾ ਕੇ ਅਤੇ ਇਹ ਵਾਕਿਆ ਜਿਹੜਾ ਸੀ ਨਾ, ਇਹਨੂੰ ਬਿਆਨ ਕਰਨ ਲੱਗੇ ਕਿ ਅੱਲਾ ਦੇ ਨਬੀ, ਸਾਡੇ ਜਿਹੜੇ ਇਮਾਮ ਮਸਜਿਦ ਨੇ ਉਹ ਇੰਝ ਨਮਾਜ਼ ਪੜ੍ਹਾ ਰਹੇ ਨੇ, ਇਹਦੇ ਬਾਰੇ ਵਿੱਚ ਤੁਸੀਂ ਕੋਈ ਦੱਸੋ ਸਾਨੂੰ, ਯਾਨੀ ਸਾਡੀ ਰਹਿਨੁਮਾਈ ਫਰਮਾਓ, ਕਿਆ ਉਹ ਗਲਤ ਕਰ ਰਹੇ ਨੇ? ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਇਮਾਮ ਸਾਹਿਬ ਨੂੰ ਇਹ ਗੱਲ ਕਹੋ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਪੁੱਛ ਰਹੇ ਨੇ ਕਿ ਇਸ ਤਰ੍ਹਾਂ ਨਮਾਜ਼ ਪੜ੍ਹਨ ਦੀ ਵਜ੍ਹਾ ਦੱਸੋ। ਨਮਾਜ਼ੀਆਂ ਨੇ ਆ ਕੇ ਇਮਾਮ ਸਾਹਿਬ ਦੇ ਨਾਲ ਜਦੋਂ ਇਹ ਗੱਲ ਕੀਤੀ, ਅਤੇ ਇਮਾਮ ਸਾਹਿਬ ਜਿਹੜੇ ਸਨ ਉਹ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮ ਦੇ ਸਾਹਮਣੇ ਉਹ ਬਿਲਕੁਲ ਜਿਹੜੇ ਬੇਬਸ ਹੋ ਗਏ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਵਿੱਚ ਅਰਜ਼ ਕਰ ਦਿਓ ਕਿ ਮੈਨੂੰ ਸੂਰਾ ਅਖਲਾਸ ਦੇ ਨਾਲ ਬੇਇੰਤਹਾ ਮੁਹੱਬਤ ਹੈ, ਔਰ ਮੈਂ ਇਹਨੂੰ ਪੜ੍ਹਨਾ ਮੁਹੱਬਤ ਦੀ ਵਜ੍ਹਾ ਦੇ ਨਾਲ ਨਹੀਂ ਛੱਡ ਸਕਦਾ। ਜਦੋਂ ਇਹ ਵਾਕਿਆ ਨਮਾਜ਼ੀਆਂ ਨੇ ਆ ਕੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਦੇ ਵਿੱਚ ਬਿਆਨ ਕੀਤਾ, ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਵਾਬ ਦਿੱਤਾ। ਆਪ ਨੇ ਕਿਹਾ ਉਹਨਾਂ ਨਮਾਜ਼ੀਆਂ ਨੂੰ ਕਿ ਇਮਾਮ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਸੂਰਾ ਅਖਲਾਸ ਦੀ ਮੁਹੱਬਤ ਨੇ ਉਹਨਾਂ ਨੂੰ ਜੰਨਤ ਦੇ ਵਿੱਚ ਪਹੁੰਚਾ ਦਿੱਤਾ ਹੈ। ਸੁਬਹਾਨ ਅੱਲਾਹ, ਸਦਕੱਲਾਹੁਲ ਅਜ਼ੀਮ। ਇਨਸ਼ਾ ਅੱਲਾ ਅਗਲੇ ਸੈਸ਼ਨ ਦੇ ਵਿੱਚ ਅਸੀਂ ਸੂਰਾ ਅਖਲਾਸ ਦਾ ਬਕੀਆ ਹਿੱਸਾ ਜਿਹੜਾ ਵੇ ਉਹਨੂੰ ਇਨਸ਼ਾ ਅੱਲਾਹ ਤਾਲਾ ਬਿਆਨ ਕਰਾਂਗੇ।